ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 27 ਅਕਤੂਬਰ 2023 11 ਕੱਤਾ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਬਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਵਾਂਗੇ, ਸ਼ੁਰੂਆਤ ਕਰਾਂਗੇ ਕੈਨੇਡਾ ਤੋਂ, ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹਨਾਂ ਦੇ ਆਗੂ ਤੇ ਜਿਹੜੀਆਂ ਅਹਿਮ ਧਿਰਾਂ ਨੇ ਤੇ ਇਹਦੇ ਨਾਲ ਕੁਝ ਬੁੱਧੀਜੀਵੀਆਂ ਨੇ ਜਲੰਧਰ ਦੇ ਵਿੱਚ ਇਕੱਠੇ ਹੋ ਕੇ ਇਸ ਸੰਬੰਧੀ ਇੱਕ ਸਮਾਗਮ ਕੀਤਾ। ਕਿਵੇਂ ਉਸ ਸਮਾਗਮ ਨੂੰ ਦੇਖਦੇ ਹੋ? ਸੰਵਾਦ ਦਾ ਤਾਂ ਮੇਰੇ ਖਿਆਲ 'ਚ ਰਾਹ ਹੋਣਾ ਚਾਹੀਦਾ ਸਾਡੇ ਸਾਰਿਆਂ ਕੋਲੇ। ਪ੍ਰਵੀਨ ਜੀ, ਬਿਲਕੁਲ। ਇਹ ਸਾਰਥੀ ਨਾਂ ਦੀ ਸੰਸਥਾ ਜਿਹੜੀ ਮਤਲਬ ਕਿ ਪ੍ਰਗਟ ਸਿੰਘ ਦੀ ਦੇਖ ਰੇਖ ਹੇਠ ਬਣੀ ਆ, ਤੇ ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਹੋਇਆ ਸੀ। ਹਾਂਜੀ, ਉੱਥੇ ਸੀਗਾ ਤੇ ਭਰਮਾ ਇਕੱਠ ਸੀ। ਕਿਸਾਨ ਜਥੇਬੰਦੀਆਂ, ਸਟੂਡੈਂਟ ਵਿਦਿਆਰਥੀ ਜਥੇਬੰਦੀਆਂ, ਸਮਾਜਿਕ ਵੱਖ-ਵੱਖ ਨੁਮਾਇੰਦੇ ਤੇ ਉਹਨਾਂ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ। ਤੇ ਉਹ ਪਾਰਟੀਆਂ ਦੇ ਨੁਮਾਇੰਦੇ ਕੱਲ ਬੋਲਣ ਨਹੀਂ, ਸੁਣਨ ਆਏ ਸੀ। ਇਹ ਚੰਗੀ ਗੱਲ ਸੀ ਕਿ ਉਹ ਸਟੇਜ ਤੋਂ ਥੱਲੇ ਬੈਠੇ ਸੀ ਤੇ ਥੱਲੇ ਬੈਠ ਕੇ ਉਹਨਾਂ ਨੂੰ ਉਹਨਾਂ ਦਾ ਹੀ ਸ਼ੀਸ਼ਾ ਦਿਖਾਇਆ ਗਿਆ ਕਿ ਆ ਭਾਈ ਜੋ ਕੁਝ ਹੋ ਰਿਹਾ ਇਹ ਤੁਹਾਡੀਆਂ ਸਰਕਾਰਾਂ ਦੇ ਸਮੇਂ ਕੀਤੀਆਂ ਗਲਤੀਆਂ ਦਾ ਹੋਇਆ। ਸੋ ਇਸ ਲਈ ਵੱਖੋ-ਵੱਖ ਪਹਿਲੂਆਂ ਤੋਂ, ਕਾਨੂੰਨੀ ਪਹਿਲੂ ਤੋਂ, ਸਰਕਾਰੀ ਪਹਿਲੂ ਤੋਂ, ਪਾਣੀਆਂ ਦੀ ਸਥਿਤੀ ਵਾਲੇ ਪਹਿਲੂ ਤੋਂ, ਸੋ ਸਾਰੇ ਤਰ੍ਹਾਂ ਦਾ ਉਸ ਪੈਨਲ ਦੇ ਵਿੱਚ ਸੀਗਾ। ਤੇ ਹਮੀਦ ਸਿੰਘ ਭਾਜੀ ਹੋਰੀ ਸਾਡੇ ਸੀਨੀਅਰ ਪੱਤਰਕਾਰ ਵੀ ਨੇ, ਸਮਾਜਿਕ ਚਿੰਤਕ ਵੀ ਨੇ, ਉਹ ਇਸ ਦੀ ਮੰਚ ਸੰਚਾਲਨ ਦੀ ਕਾਰਵਾਈ ਚਲਾ ਰਹੇ ਸੀ। ਤੇ ਉਹ ਇਸ ਪਾਣੀਆਂ ਦੇ ਮਸਲੇ ਨੂੰ ਹੋਰ ਗਹਿਰ ਗੰਭੀਰਤਾ ਨਾਲ ਸਮਝਣ ਦੇ ਲਈ ਅਸੀਂ ਵੀ ਉੱਥੇ ਬਤੌਰ ਵਿਦਿਆਰਥੀ ਮੌਜੂਦ ਸੀਗੇ। ਸੋ ਇੱਕ ਚੰਗਾ ਮਤਲਬ ਕਿ ਉਹਨਾਂ ਨੇ ਦੱਸਿਆ ਇਸ ਹਵਾਲੇ ਨਾਲ ਗੱਲ ਕੁੱਲ ਮਿਲਾ ਕੇ ਨਿਕਲ ਕੇ ਆਈ ਕਿ ਕੋਈ ਵੀ ਸਮਝੌਤਾ ਨਹੀਂ ਹੁੰਦਾ, ਨਹੀਂ ਹੁੰਦਾ। ਇਸ ਲਈ ਉਹਦੀ ਕੋਈ ਹੱਦ, ਕੋਈ ਮਿਆਦ, ਕੋਈ ਏਦਾਂ ਫੇਰ ਤਾਂ ਉਹ ਮਤਲਬ ਕਿ ਇਹ ਕਿਵੇਂ ਹੋ ਸਕਦਾ ਜੇ ਤੁਸੀਂ ਕਹੋਗੇ ਇਹਦੇ ਚੋਂ ਨਿਕਲਣ ਦਾ ਕੋਈ ਰਾਹ ਹੀ ਨਹੀਂ ਜੀ। ਹਾਂਜੀ, ਸਮਝੌਤਾ ਥੋੜਾ ਤਾਂ ਸਜ਼ਾ ਹੁੰਦੀ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਐਗਰੀਮੈਂਟ ਨੇ ਜੀ, ਇਹ ਦੋ ਸੂਬਿਆਂ ਵਿਚਾਲੇ ਜੀ, ਸਰਕਾਰ ਵਿਚਾਲੇ ਜੀ, ਫਿਰ ਉਹ ਇਹਦੇ ਵਿੱਚ ਇਹ ਵੀ ਪਹਿਲੂ ਉੱਭਰ ਕੇ ਆਇਆ ਕਿ ਜੇਕਰ ਕੋਈ ਇਹੋ ਜਿਹਾ ਐਗਰੀਮੈਂਟ ਹੁੰਦਾ ਹੈ ਦੋ ਧਿਰਾਂ 'ਚ, ਦੋ ਸੂਬਿਆਂ 'ਚ, ਤਾਂ ਉਹਦਾ ਆਦਾਨ ਪ੍ਰਦਾਨ ਦਾ ਵੀ ਹੁੰਦਾ। ਇਹ ਕਿਵੇਂ ਹੁੰਦਾ ਕਿ ਤੁਹਾਤੋਂ ਲਈ ਜਾਵਾਂਗੇ, ਤੁਹਾਨੂੰ ਦੇਵਾਂਗੇ ਕੁਛ ਨਹੀਂ ਜੀ। ਬ੍ਰਿਟਿਸ਼ ਕਾਲ ਤੱਕ ਦਾ ਹਵਾਲਾ ਦਿੱਤਾ ਗਿਆ, ਚਾਹੇ ਉਹ ਨਾਭੇ ਦੀ ਰਿਆਸਤ ਹੋਵੇ, ਚਾਹੇ ਪਟਿਆਲਾ ਰਿਆਸਤ ਹੋਵੇ। ਕਹਿੰਦੇ ਉਹ ਵੀ ਮਤਲਬ ਕਿ ਪੰਜਾਬ ਨੂੰ ਅਦਾਇਗੀ ਕਰਦੇ ਰਹੇ ਨੇ ਜਦੋਂ ਰਿਆਸਤਾਂ ਸੀਗੀਆਂ ਪਾਣੀਆਂ ਦਾ। ਤੋ ਇਸੇ ਤਰ੍ਹਾਂ ਫਿਰ ਉਹ ਮਤਲਬ ਕਿ ਰਾਜਸਥਾਨ ਦੇ ਹਵਾਲੇ ਨਾਲ ਵੀ ਕਿ ਬ੍ਰਿਟਿਸ਼ ਕਾਲ ਦੇ ਵਿੱਚ ਵੀ ਰਾਜਸਥਾਨ ਵੀ ਜੇ ਪਾਣੀ ਲੈਂਦਾ ਸੀ ਤਾਂ ਉਹਦੀ ਅਦਾਇਗੀ ਕਰਦਾ ਸੀ। ਸੋ ਉਸ ਤੋਂ ਬਾਅਦ ਆਜ਼ਾਦ ਭਾਰਤ ਤੋਂ ਬਾਅਦ ਵੀ ਮਤਲਬ ਕਿ ਉਹ ਅਦਾਇਗੀ ਜਾਰੀ ਰਹੀ ਹੈ। ਫਿਰ ਅਚਾਨਕ ਇਹ ਖੇਡ ਸ਼ੁਰੂ ਹੋਇਆ ਤੇ ਫਿਰ ਅਦਾਇਗੀ ਵੀ ਬੰਦ ਹੋ ਗਈ, ਪਰ ਪਾਣੀ ਜਾਂਦਾ ਰਿਹਾ। ਇਸ ਹਵਾਲੇ ਨਾਲ ਮਤਲਬ ਕਿ ਤੱਥ ਉਹਦੇ ਵਿੱਚੋਂ ਨਿਕਲ ਕੇ ਆਏ ਕਿ ਅੱਜ ਪਾਣੀ ਦੀ ਸਮੀਖਿਆ ਦੀ ਵੀ ਲੋੜ ਹੈ। ਔਰ ਅੱਜ ਪਾਣੀ ਦੀ ਜਿਹੜੀ ਗੱਲ ਆਪਾਂ ਬਹੁਤ ਦੇਰ ਪਹਿਲਾਂ ਕਰਦੇ ਰਹੇ, ਉੱਥੇ ਇਸ ਗੱਲ ਤੇ ਬਹੁਤ ਜ਼ੋਰ ਆਇਆ ਕਿ ਮਾਲਕੀ ਤੈਅ ਕਰੋ ਪਹਿਲਾਂ ਸਾਡੀ। ਕੋਈ ਵੀ ਕੁਦਰਤੀ ਸਰੋਤ ਜਿਹੜੇ ਵੀ ਸੂਬੇ ਚੋਂ ਨਿਕਲਦਾ ਉਹ ਅਸੀਂ ਮੁੱਲ ਦਿੰਦੇ ਹਾਂ, ਉਹ ਅਸੀਂ ਮੁਕਤ ਨਹੀਂ ਕਿਸੇ ਨੂੰ ਦੂਸਰੇ ਨੂੰ ਦਿੰਦੇ। ਤੇ ਫਿਰ ਪੰਜਾਬ ਤੋਂ ਨਿਕਲਿਆ ਪਾਣੀ, ਉਹਦਾ ਤੁਸੀਂ ਮੁੱਲ ਕਿਉਂ ਨਹੀਂ, ਉਹਦੀ ਅਦਾਇਗੀ ਕਿਉਂ ਨਹੀਂ? ਸੋ ਇਸ ਲਈ ਜੇਕਰ ਉਹ ਚੋਂ ਨਹਿਰ ਕੱਢ ਕੇ ਲੈਣੀ ਆ ਤਾਂ ਉਹਦਾ ਮੁੱਲ ਤਾਰਨਾ ਪਊਗਾ। ਔਰ ਮੌਜੂਦਾ ਦੌਰ ਦੇ ਵਿੱਚ ਪਾਣੀ ਦੀ ਜੋ ਸਥਿਤੀ ਆ ਉਸ ਨੂੰ ਤੈਅ ਕਰਨਾ ਪਊਗਾ।
ਔਰ ਇਹ ਇੱਕ ਹੈਰਾਨੀਜਨਕ ਔਰ ਵੱਡੀ ਸੱਚਾਈ ਸਾਹਮਣੇ ਨਿਕਲ ਕੇ ਆਈ ਪ੍ਰਵੀਨ ਜੀ, ਹਾਂਜੀ ਕਿ ਜਿਹੜਾ ਇਹ ਦਮ ਭਰਦੇ ਨੇ ਕਿ ਜੀ ਮਤਲਬ ਇੰਨਾ ਪਾਣੀ ਘੱਟ, ਹਕੀਕਤ ਦੇ ਵਿੱਚ ਉਹ ਕਹਿੰਦੇ ਜੀ ਆਹ ਡਰਾਮਾ ਹੈ ਸਿਰਾ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਇੱਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ, ਪਾਣੀ ਤੈਅ ਲੋੜ ਤੋਂ ਵੀ ਵੱਧ ਰਾਜਸਥਾਨ, ਹਰਿਆਣਾ, ਦਿੱਲੀ ਨੂੰ ਜਾ ਰਿਹਾ ਜੀ। ਸੋ ਪਰ ਇੱਕ ਇਹ ਚੰਗਾ ਸੰਵਾਦ ਸੀ। ਮੈਨੂੰ ਲੱਗਦਾ ਕਿ ਉਸ ਤੋਂ ਬਾਅਦ 2-2 ਮਿੰਟ ਹਰ ਪਾਰਟੀ ਦੇ ਇੱਕ ਨੁਮਾਇੰਦੇ ਨੂੰ ਵੀ ਆਪਣੀ ਗੱਲ ਰੱਖਣ ਲਈ ਮੰਚ ਦਿੱਤਾ ਗਿਆ, ਜਿਸ ਨੂੰ ਲੈ ਕੇ ਕੁਝ ਵਿਦਿਆਰਥੀਆਂ ਨੇ ਸਵਾਲ ਵੀ ਖੜੇ ਕੀਤੇ ਕਿ ਇਹਨਾਂ ਨੂੰ ਕੀ ਲੋੜ ਆ। ਉਹ ਕਹਿੰਦੇ ਕਿ ਨਹੀਂ, ਜਦੋਂ ਆਪਣੇ ਵਿਹੜੇ ਆਏ ਨੇ ਤਾਂ ਹੁਣ ਰੱਖ ਲੈਣ ਆਪਣੀ ਦਲੀਲ ਜਿਹੜੀ ਰੱਖਣੀ ਆ। ਸੋ ਮੈਨੂੰ ਲੱਗਦਾ ਲੀਡਰਾਂ ਨੂੰ ਵੀ ਥੋੜਾ ਜਿਹਾ ਇਹ ਹੋ ਗਿਆ ਕਿ ਚੱਲ ਸ਼ੁਕਰ ਹੈ 1 ਨਵੰਬਰ ਵਾਲੇ 'ਚ ਤਾਂ ਸ਼ਾਇਦ ਉੱਥੇ ਲੁਧਿਆਣੇ ਜਾ ਕੇ ਬੋਲਣ ਦਾ ਮੌਕਾ ਨਾ ਮਿਲੇ, ਸੋ ਇੱਥੇ ਹੀ ਗੱਲ ਰੱਖ ਲਓ। ਸੋ ਪਰ ਇਸ ਸਾਰਥਕ ਚਰਚਾ ਨੇ, ਜਿਹੜਾ ਸਾਰਥੀ ਜਥੇਬੰਦੀ ਨੇ ਬੁਲਾਈ ਸੀ, ਉਸਨੇ ਸਾਰਥਕ ਚਰਚਾ ਛੇੜ ਦਿੱਤੀ। ਔਰ ਮੈਨੂੰ ਲੱਗਦਾ ਹੁਣ ਇਸ ਤੋਂ ਬਾਅਦ ਪੰਜਾਬ 'ਚ 1 ਨਵੰਬਰ ਵਾਲਾ ਸਮਾਗਮ ਪਹਿਲਾਂ ਹੋ ਜਾਵੇ ਚਾਹੇ ਬਾਅਦ 'ਚ ਹੋ ਜਾਵੇ, ਪਰ ਹੁਣ ਪੰਜਾਬ 'ਚ ਪਾਣੀਆਂ ਨੂੰ ਲੈ ਕੇ ਚਰਚਾ ਜ਼ਰੂਰ ਚੱਲੂਗੀ। ਪੰਜਾਬ 'ਚ ਪਾਣੀਆਂ ਦੇ ਮਸਲੇ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਸੈਮੀਨਾਰ ਹੋਣਗੇ। ਜਦੋਂ ਸੈਮੀਨਾਰ ਹੁੰਦੇ ਨੇ, ਚਰਚਾਵਾਂ ਵਿਚਾਰਾਂ ਹੁੰਦੀਆਂ ਨੇ, ਉਹ 'ਚੋਂ ਫਿਰ ਹੱਲ ਨਿਕਲਣ ਦੀ ਰਾਹ ਦੀ ਆਸ ਵੀ ਜਾਗਦੀ ਆ। ਸੋ ਇਸ ਲਈ ਉਮੀਦ ਹੈ ਕਿ ਹੁਣ ਪੰਜਾਬ ਦੇ ਲੋਕ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਆਪਣੇ ਹੱਕਾਂ ਦੇ ਉੱਤੇ ਵੱਜ ਰਹੇ ਡਾਕੇ ਨੂੰ ਲੈ ਕੇ, ਔਰ ਖੁਦ ਪਾਣੀ ਸਹਿਜਣ, ਸੰਭਾਲਣ ਤੇ ਉਹਨੂੰ ਸਾਫ਼ ਰੱਖਣ ਦੇ ਹਵਾਲੇ ਨਾਲ ਕੁਝ ਗੰਭੀਰ ਹੋਣਗੇ। ਜੀ। ਤੇ ਇਹ ਵੀ ਹੈ ਨਾ ਕਿ ਪੰਜਾਬ ਨੇ ਸ਼ਾਇਦ ਪਹਿਲੀ ਵਾਰੀ ਬੁੱਧੀਜੀਵੀਆਂ ਨੂੰ ਆਵਾਜ਼ ਮਾਰੀ ਹੈ, ਤੇ ਪਹਿਲੀ ਵਾਰੀ ਸਾਡੇ ਜਿਹੜੇ ਸਿਆਸਤਦਾਨ ਆ ਉਹਨਾਂ ਨੇ ਸਰੋਤੇ ਬਣ ਕੇ ਸੁਣਿਆ। ਨਹੀਂ, ਉਹਨਾਂ ਨੇ ਤਾਂ ਹੁਣ ਤੱਕ ਰੈਲੀਆਂ ਤੋਂ ਇਹ ਬੜੀ ਨਵੇਕਲੀ ਪਹਿਲਕਦਮੀ, ਚੰਗੀ ਪਹਿਲਕਦਮੀ ਸੀ। ਭਾਰਤ ਕੈਨੇਡਾ ਦੇ ਰਿਸ਼ਤਿਆਂ ਉੱਤੇ ਸਾਰੀ ਦੁਨੀਆ ਦੀ ਅੱਖ ਹੈ ਸ਼ਰਮਾ ਜੀ, ਤੇ ਵੱਖ-ਵੱਖ ਜਿਹੜੇ ਭਾਵੇਂ ਕੋਈ ਸਟੂਡੈਂਟ ਵਰਗ ਹੈ, ਭਾਵੇਂ ਕੋਈ ਹੋਰ ਨੇ, ਤਾਂ ਉਹ ਆਪਣੇ ਪਹਿਲੂਆਂ ਤੋਂ ਇਹਨਾਂ ਰਿਸ਼ਤਿਆਂ ਨੂੰ ਦੇਖ ਰਹੇ ਨੇ। ਇਸੇ ਦਰਮਿਆਨ ਖਬਰ ਇਹ ਆ ਰਹੀ ਹੈ ਕਿ ਕੈਨੇਡਾ ਦਾ ਜਿਹੜਾ ਸਟੱਡੀ ਵੀਜ਼ਾ ਇਹ ਵੀ ਮਿਲਣਾ ਹੁਣ ਔਖਾ ਹੋ ਗਿਆ। ਪੂਰੀ ਘੋਖ ਪੜਤਾਲ ਤੋਂ ਬਾਅਦ ਹੀ ਇਹ ਜਿਹੜਾ ਸਟੱਡੀ ਵੀਜ਼ਾ ਉਹ ਮਿਲਿਆ ਕਰੂਗਾ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਲੈਣਾ ਹੁਣ ਥੋੜਾ ਮੁਸ਼ਕਲ ਜ਼ਰੂਰ ਹੋਏਗਾ ਜੀ, ਪਰ ਉਹਦਾ ਅਰਥ ਇਹ ਬਿਲਕੁਲ ਨਹੀਂ ਹੈਗਾ ਕਿ ਇਹ ਸਾਰਾ ਪਹਿਲੂ ਮੌਜੂਦਾ ਜੋ ਸਥਿਤੀ ਭਾਰਤ ਔਰ ਕੈਨੇਡਾ ਵਿਚਾਲੇ ਬਣੀ ਹੈ, ਮੋਦੀ ਔਰ ਟਰੂਡੋ ਵਿਚਾਲੇ ਬਣੀ ਹੈ, ਜਾਂ ਉਸ ਤੋਂ ਬਾਅਦ ਉਹਨਾਂ ਦੇ ਅਧਿਕਾਰੀਆਂ ਮੰਤਰੀਆਂ ਵਿਚਾਲੇ ਜੋ ਗੱਲਬਾਤ ਚੱਲ ਰਹੀ ਹੈ, ਉਹਦਾ ਅਸਰ, ਇਹ ਉਹ ਪਹਿਲੂ ਨਹੀਂ ਹੈ। ਜੇਕਰ ਵੀਜ਼ਾ ਔਖਾ ਮਿਲਦਾ, ਦੇਰ ਨਾਲ ਮਿਲਦਾ, ਜਾਂ ਕਈਆਂ ਨੂੰ ਨਹੀਂ ਮਿਲਦਾ, ਜੀ, ਮੈਨੂੰ ਲੱਗਦਾ ਇਹ ਸ਼ੁਭ ਸ਼ਗਨ ਹੈ ਪੰਜਾਬ ਲਈ, ਭਾਰਤ ਲਈ ਖਾਸ ਕਰਕੇ। ਉਹਦਾ ਕਾਰਨ ਇਹ ਹੈ ਕਿ ਲਗਾਤਾਰ ਸਾਡੇ ਬੱਚਿਆਂ ਨਾਲ, ਸਾਡੇ ਵਿਦਿਆਰਥੀਆਂ ਨਾਲ, ਸਾਡੇ ਪੰਜਾਬ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮਾਪਿਆਂ ਨਾਲ ਟਰੈਵਲ ਏਜੰਟ, ਯੂਨੀਵਰਸਿਟੀਆਂ ਕੈਨੇਡਾ, ਅਮਰੀਕਾ 'ਚ ਖੁੱਲੀਆਂ ਕਈ ਕਾਲਜ, ਉਹ ਧੋਖਾਧੜੀ ਮਿਲ ਕੇ ਕਰੀ ਜਾਂਦੇ ਨੇ। ਸੋ ਇਹ ਧੋਖਾਧੜੀ ਏਜੰਟਾਂ ਦੀ ਫਰਜ਼ੀ ਕਾਗਜ਼ਾਂ ਰਾਹੀਂ, ਫਰਜ਼ੀ ਕਾਲਜਾਂ, ਯੂਨੀਵਰਸਿਟੀਆਂ ਦੇ ਨਾਂ ਦੇ ਉੱਤੇ, ਜਾਂ ਜਿਹੜੇ ਬਹੁਤ ਇਹੋ ਜਿਹੇ ਥਾਵਾਂ ਤੇ ਨੇ ਜਿੱਥੇ ਕੋਰਸ ਹੀ ਨਹੀਂ ਹੁੰਦੇ, ਕੁਛ ਨਹੀਂ ਹੁੰਦਾ, ਉਹੀ ਦਾਖਲਾ ਦਿੱਤਾ ਜਾਂਦਾ ਕਮਰਿਆਂ 'ਚ ਚੱਲਣ ਵਾਲੇ ਕਾਲਜਾਂ ਦੇ ਉੱਤੇ, ਉਹ ਫਰਜ਼ੀ ਜਿਹੜਾ ਧੋਖਾਧੜੀ ਮਾਪਿਆਂ ਨੂੰ ਹੁੰਦੀ ਆ, ਉਹਨੂੰ ਰੋਕਣ ਦੇ ਲਈ ਕੈਨੇਡਾ ਨੇ ਪਹਿਲਕਦਮੀ ਕੀਤੀ ਹੈ। ਸੋ ਇਸ ਲਈ ਦਾ ਮਤਲਬ ਇਹ ਨਹੀਂ ਹੈਗਾ ਕਿ ਜੈਨੂਨ ਜਵਾਕਾਂ ਦੇ ਕੈਨੇਡਾ ਵੀਜ਼ਿਆਂ ਤੇ ਕੋਈ ਅਸਰ ਪੈਣ ਲੱਗਿਆ। ਠੀਕ ਹੈ। ਸੋ ਇਹ ਜਿਹੜੇ ਸਟੱਡੀ ਵੀਜ਼ੇ ਨੇ, ਅਸਲ 'ਚ ਹੋਇਆ ਕੀ, ਪਿਛਲੇ ਦਿਨੀ 700 ਜਵਾਕਾਂ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਸੀ, ਤੁਹਾਡੇ ਧਿਆਨ 'ਚ ਹੋਵੇ, ਡਿਵੋਰਟ ਕਰ ਦੇਣੇ ਆ ਜੀ, ਉਹ ਕਰ ਦੇਣੇ ਆ। ਜਲੰਧਰ ਦੇ ਇੱਕ ਟਰੈਵਲ ਏਜੰਟ ਦੇ ਹਵਾਲੇ ਨਾਲ ਕਿ ਜਾਲੀ ਕਾਗਜ਼ ਪੱਤਰ ਉਹਨਾਂ ਜਵਾਕਾਂ ਨੂੰ ਧਰਨੇ ਪ੍ਰਦਰਸ਼ਨ ਵੀ ਕਰਨੇ ਪਏ, ਰੋਸਾ ਵੀ ਪ੍ਰਗਟਾਉਣਾ ਪਿਆ ਕਿ ਸਾਡਾ ਇਹ 'ਚ ਕੀ ਕਸੂਰ ਹੈ ਜੀ। ਉਹਦੇ ਲਈ ਫਿਰ ਕਮੇਟੀਆਂ ਬਣੀਆਂ, ਜਾਂਚ ਬਣੀ, ਇੱਕ ਹੈ ਨਾ ਉਹ ਬਣਾਇਆ ਗਿਆ ਕਿ ਜੀ ਰਿਫਿਊਜੀ ਕੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ, ਹੈ ਨਾ, IRCC। ਸੋ ਹੁਣ ਉਸ ਦੇ ਦਾਇਰਾ ਵਧਾਉਣ ਦੀ ਵੀ ਕਵਾਇਦ ਹੈ। ਕਾਰਨ ਇਹ ਹੈ ਜੀ ਕਿ ਹਾਲ ਹੀ 'ਚ ਕੈਨੇਡਾ ਨੇ 1500 ਫਰਜ਼ੀ ਐਡਮਿਸ਼ਨ ਜਿਹੜੇ ਚਿੱਠੀਆਂ ਨੇ, ਦਾਖਲਾ ਮਤਲਬ ਪੱਤਰ ਨੇ, ਉਹ ਫੜ ਲਏ। ਠੀਕ ਹੈ। 1500 ਫਰਜ਼ੀ। ਤੇ ਇਹਨਾਂ 1500 ਫਰਜ਼ੀ ਦੇ ਵਿੱਚੋਂ 263 ਦੇ ਕਰੀਬ ਵਿਦਿਆਰਥੀ ਜਿਹੜੇ ਉੱਥੇ ਸੀ, ਉਹ ਜਾਂਚ ਦੇ ਘੇਰੇ 'ਚ ਆਏ। ਤੇ 263 ਵਿਦਿਆਰਥੀਆਂ ਦੀ ਜਦੋਂ ਜਾਂਚ ਹੋਈ ਤਾਂ ਇਹਨਾਂ ਚੋਂ 103 ਵਿਦਿਆਰਥੀ ਅਜਿਹੇ ਨਿਕਲੇ ਜਿਨ੍ਹਾਂ ਨੂੰ ਹੁਣ ਡਿਪੋਰਟ ਕਰ ਦਿੱਤਾ ਜਾਣਾ। ਠੀਕ ਹੈ। ਸੋ 103 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਕੈਨੇਡਾ ਫਿਰ ਤਿਆਰੀ, ਔਰ ਇਹਨਾਂ 103 ਵਿਦਿਆਰਥੀਆਂ ਚੋਂ 25 ਫਿਰ ਪੰਜਾਬ ਦੇ। ਹੁਣ ਇੱਥੇ ਭੋਗਣਾ ਵਿਦਿਆਰਥੀਆਂ ਨੂੰ ਪੈਣਾ ਜੀ, ਭੋਗਣਾ ਉਹਨਾਂ ਦੇ ਮਾਪਿਆਂ ਨੂੰ ਪੈਣਾ। 103 ਜਵਾਕ ਜਾਂ 263 ਵਿਦਿਆਰਥੀ ਜਿਹੜੇ ਜਾਂਚ ਦੇ ਘੇਰੇ 'ਚ ਨੇ, ਉਹਨਾਂ ਦੇ ਤੇ ਉਹਨਾਂ ਦੇ ਮਾਪਿਆਂ ਦੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਹ ਸੁੱਕੇ ਰਹਿਣੇ ਆ।
ਕਾਰਨ ਕਿਸੇ ਨੇ ਲੋਨ ਲਿਆ ਹੁੰਦਾ, ਕਿਸੇ ਨੇ ਕਰਜ਼ਾ ਰਿਸ਼ਤੇਦਾਰ ਤੋਂ ਫੜਿਆ ਹੁੰਦਾ, ਕਿਸੇ ਨੇ ਜ਼ਮੀਨ ਗਹਿਣੇ ਪਾਈ ਹੁੰਦੀ, ਕਿਸੇ ਨੇ ਕਿੱਲਾ ਵੇਚਿਆ ਹੁੰਦਾ, ਤਾਂ ਜਵਾਕਾਂ ਨੂੰ ਭੇਜਿਆ ਹੁੰਦਾ। ਕੈਨੇਡਾ ਇਹ ਗੱਲ ਬਿਲਕੁਲ ਮੰਨ ਰਿਹਾ। ਸਾਡੇ ਲਈ ਬਕਾਇਦਾ ਤੌਰ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ, ਉਹਨਾਂ ਨੇ ਖੁਦ ਇਹ ਗੱਲ, ਮਾਰਕ ਮਿਲਰ ਨੇ ਇਹ ਗੱਲ ਮੰਨੀ ਆ ਕਿ ਇਹ ਸਾਡੇ ਲਈ $20 ਅਰਬ ਦੀ ਇੰਡਸਟਰੀ ਹੈ। ਅੱਛਾ, $20 ਅਰਬ ਦੀ ਇੰਡਸਟਰੀ। ਕਹਿੰਦੇ ਅਸੀਂ ਕਿਉਂ ਗਵਾਉਣਾ ਚਾਹਾਂਗੇ ਇਹਨੂੰ। ਉਹ ਕਹਿੰਦੇ ਸ਼ਾਰਟ ਟਰਮ ਦੇ ਚੱਕਰ 'ਚ ਅਸੀਂ ਲੌਂਗ ਟਰਮ ਥੋੜਾ ਖਰਾਬ ਕਰਨਾ ਆਪਣਾ। ਇਸ ਲਈ ਤੁਰੰਤ ਕਮਾਉਣ ਦੇ ਚੱਕਰ 'ਚ ਅਸੀਂ ਨਹੀਂ ਚਾਹੁੰਦੇ ਕਿ ਵਿਦਿਆਰਥੀਆਂ ਦਾ, ਪ੍ਰਵੀਨ ਜੀ ਆਪਾਂ ਵਿਦਿਆਰਥੀਆਂ ਦੇ ਹਵਾਲੇ ਨਾਲ ਕਿੰਨੀ ਵਾਰੇ ਚਰਚਾ ਕੀਤੀ ਆ ਕਿ ਕੈਨੇਡਾ ਜਦੋਂ ਜਵਾਕ ਉਤਰਦਾ ਪਹਿਲਾਂ ਉਹਦੇ ਕਾਗਜ਼ ਪੱਤਰ ਉੱਥੇ ਪਹੁੰਚ ਜਾਂਦੇ ਨੇ, ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ। ਤੇ ਜਦੋਂ ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਤਦ ਉਹਨਾਂ ਦਾ ਸਿੱਖਿਆ ਵਿਭਾਗ, ਤਦ ਉਹਨਾਂ ਦਾ ਮੰਤਰਾਲਾ, ਇਮੀਗ੍ਰੇਸ਼ਨ ਵਿਭਾਗ, ਉਹ ਕਿਉਂ ਨਹੀਂ ਇਹ ਜਾਂਚ ਕਰਦਾ ਕਿ ਜਿਹੜੇ ਜਵਾਕ ਦੇ ਐਡਮਿਸ਼ਨ ਦੇ ਕਾਗਜ਼ ਆਏ ਨੇ ਜਾਂ ਜਿਹਦੇ ਪੈਸੇ ਸਾਡੇ ਖਜ਼ਾਨੇ 'ਚ ਆਏ ਨੇ ਸਹੀ ਵੀ ਹੈ। ਇਸੇ ਤਰ੍ਹਾਂ ਭਾਰਤ ਮੁਲਕ ਦੇ ਵਿੱਚ ਜਦੋਂ ਵਿਦਿਆਰਥੀ ਜਾਣ ਲਈ ਤਿਆਰੀ ਕਰਦੇ ਨੇ ਤਾਂ ਸਰਕਾਰਾਂ ਨੂੰ ਸਾਰਾ ਪ੍ਰੋਸੈਸ ਪਤਾ ਹੁੰਦਾ ਕਿ ਆ, ਤੇ ਉਹ ਕਿਉਂ ਨਹੀਂ ਇੱਕ ਸਰਕਾਰੀ ਅਦਾਰਾ ਜਿਹਾ ਬਣਾਉਂਦਾ ਕਿ ਭਾਈ ਏਜੰਟ ਕੋਲ ਜਾਣ ਤੋਂ ਪਹਿਲਾਂ 7 ਕਾਲਜਾਂ ਦੀਆਂ, ਯੂਨੀਵਰਸਿਟੀਆਂ ਦੀਆਂ ਲਿਸਟਾਂ ਲਓ। ਬਿਲਕੁਲ ਸਹੀ ਹੈ ਜੀ। ਇਸ ਦੇ ਵਿੱਚੋਂ ਕੈਨੇਡਾ ਨੇ, ਸ਼ਾਇਦ ਸਾਡੀ ਗੱਲ ਸੁਣ ਲਈ, ਮੈਨੂੰ ਲੱਗਦਾ ਕੈਨੇਡਾ ਕੰਨੀ ਇਹ ਗੱਲ ਪੈ ਗਈ ਤੇ ਉਹਨਾਂ ਨੂੰ ਸਮਝ ਆ ਗਈ, ਉਹਨਾਂ ਨੇ ਇਹ ਪਹਿਲ ਕਦਮੀ ਕੀਤੀ ਔਰ ਇਹ ਕਾਬਲੇ ਤਾਰੀਫ ਹੈ। ਬਕਾਇਦਾ ਤੌਰ ਤੇ ਉੱਥੋਂ ਦੇ ਕਾਲਜਾਂ, ਯੂਨੀਵਰਸਿਟੀਆਂ ਦੀ ਸਮੀਖਿਆ ਕਰਨ ਲੱਗੇ ਨੇ। ਉਹ ਕਹਿੰਦੇ ਬੇਸ਼ੱਕ ਇਹ ਸੂਬਿਆਂ ਦਾ ਵਿਸ਼ਾ ਹੈ, ਪਰ ਅਸੀਂ ਸੈਂਟਰ, ਉਹਨਾਂ ਦੀ ਜਿਹੜੀ ਉੱਥੇ ਦੀ ਸਰਕਾਰ ਹੈ ਟਰੂਡੋ ਵਾਲੀ, ਉਹ ਕਹਿੰਦੇ ਕਿ ਉਹ ਅਸੀਂ ਸੂਬਿਆਂ ਨਾਲ ਮਿਲ ਕੇ ਇਸ ਗੱਲ ਤੇ ਧਿਆਨ ਰੱਖਾਂਗੇ ਕਿ ਇੱਥੋਂ ਦੇ ਫਰਜ਼ੀ ਯੂਨੀਵਰਸਿਟੀਆਂ, ਕਾਲਜ ਧੋਖਾਧੜੀ ਜਵਾਕਾਂ ਨਾਲ ਨਾ ਕਰਨ, ਏਦਾਂ ਦੀਆਂ ਨਾ ਹੋਣ। ਤੇ ਦੂਸਰੇ ਪਾਸੇ ਜਿਹੜੇ ਜਵਾਕ ਐਡਮਿਸ਼ਨ ਦੇ ਲਈ ਜਦੋਂ ਐਪਲੀਕੇਸ਼ਨ ਲਾਉਣਗੇ ਉਹਨਾਂ ਦੀ ਜਾਂਚ ਪੜਤਾਲ ਹੋ ਜੂਗੀ ਕਿ ਇਹਨਾਂ ਦੇ ਕਾਗਜ਼ ਨਕਲੀ ਤਾਂ ਨਹੀਂ, ਐਡਮਿਸ਼ਨ ਨਕਲੀ ਤਾਂ ਨਹੀਂ, ਫਰਜ਼ੀ ਦਸਤਾਵੇਜ਼ ਤਾਂ ਨਹੀਂ, ਜਿਹੜੇ ਕੋਰਸ 'ਚ ਲੈ ਰਹੇ ਨੇ ਉਹ ਡੰਮੀ ਤਾਂ ਨਹੀਂ ਹੈ ਨਾ, ਉਹ ਕਾਲਜ ਹੈਗਾ ਵੀ ਹੈ ਨਹੀਂ ਹੈ। ਸੋ ਸਾਰਾ ਕੁਝ ਜਿਹੜਾ ਜਾਂਚ ਹੋ ਜੂਗੀ, ਉਹ ਤੋਂ ਬਾਅਦ ਫਾਇਦਾ ਇਹ ਹੈ ਕਿ ਫਿਰ ਉਹਦੀ ਐਡਮਿਸ਼ਨ ਹੋਣੀ ਹੈ। ਠੀਕ ਹੈ। ਸੋ ਐਡਮਿਸ਼ਨ ਹੋਣ ਤੇ ਫਿਰ ਪੈਸੇ ਜਾਂਦੇ ਨੇ, ਉਹ ਪੈਸੇ ਫਸਣ ਵਾਲੇ ਮਾਮਲੇ ਚੋਂ ਮਾਪੇ ਬਚ ਜਾਣਗੇ ਤੇ ਉਹ ਧੋਖਾਧੜੀ ਦਾ ਸ਼ਿਕਾਰ ਹੋਣੋਂ ਬਚ ਜਾਣਗੇ। ਸੋ ਇਸ ਲਈ ਕੈਨੇਡਾ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਅਸੀਂ ਇਹ ਸਹੂਲਤ ਵਿਦਿਆਰਥੀਆਂ ਨੂੰ ਦੇਵਾਂਗੇ ਕਿ ਭਾਈ ਤੁਹਾਡਾ ਜਿਹੜਾ ਐਡਮਿਸ਼ਨ ਲੈਟਰ ਹੈ ਪਹਿਲਾਂ, ਮਤਲਬ ਸਟੱਡੀ ਵੀਜ਼ਾ ਦੇਣ ਤੋਂ ਪਹਿਲਾਂ ਐਡਮਿਸ਼ਨ ਲੈਟਰ ਦੀ ਜਾਂਚ ਹੋਊਗੀ, ਫਿਰ ਸਟੱਡੀ ਵੀਜ਼ਾ ਜਾਰੀ ਹੋਊਗਾ ਜੇਕਰ ਉਹ ਸਹੀ ਪਾਇਆ ਗਿਆ। ਇਸ ਲਈ ਬੇਸ਼ੱਕ ਹੁਣ ਸਟੱਡੀ ਵੀਜ਼ੇ ਮਿਲਣੇ ਔਖੇ ਹੋ ਸਕਦੇ ਨੇ, ਪਰ ਉਹ ਦਰੁਸਤ ਹੋ ਕੇ ਮਿਲਣਗੇ, ਸਹੀ ਰੂਪ 'ਚ ਮਿਲਣਗੇ। ਇਹਦੇ ਨਾਲ ਧੋਖਾ ਹੋਣ ਬੱਚੇ ਬਚ ਜਾਣਗੇ, ਡਿਪੋਰਟ ਹੋਣ ਵਾਲੇ ਮਾਮਲੇ ਘਟ ਜਾਣਗੇ, ਉੱਥੇ ਪਹੁੰਚ ਕੇ ਖੱਜਲ ਖੁਆਰ ਹੋਣ ਵਾਲੇ ਮਾਮਲੇ ਘਟ ਜਾਣਗੇ। ਸੋ ਇਸ ਲਈ, ਕਿਉਂਕਿ 700 ਜਵਾਕਾਂ ਵਾਲਾ ਮਾਮਲਾ ਆਪਣੇ ਧਿਆਨ ਸੀ, ਹੁਣ 103 ਜਵਾਕਾਂ 'ਚੋਂ 25 ਹੋਰ ਡਿਪੋਰਟ ਹੋ ਕੇ ਪੰਜਾਬ ਆ ਸਕਦੇ। ਇਹ ਫਿਕਰਮੰਦੀ ਨਵੀਂ ਖੜੀ। ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਪੰਜਾਬ ਦੀਆਂ ਜੇਲ੍ਹਾਂ ਦੀ। ਪੰਜਾਬ ਦੀਆਂ ਜੇਲ੍ਹਾਂ 'ਚ ਕਹਿੰਦੇ ਨਸ਼ਾ ਛਡਾਊ ਕੇਂਦਰ ਖੁੱਲਣਗੇ ਜੀ। ਬਿਲਕੁਲ ਪ੍ਰਵੀਨ ਜੀ, ਮੈਨੂੰ ਲੱਗਦਾ ਇਹ ਹਵਾਲਾ ਬਿਲਕੁਲ ਸਹੀ ਹੈ, ਕਿਉਂਕਿ ਇੱਕ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ 42% ਕੈਦੀ ਨਸ਼ੇੜੀ ਨੇ ਜੀ। ਉਸ ਰਿਪੋਰਟ ਦੇ ਹਵਾਲੇ ਨਾਲ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਸਾਡਾ, ਉਸ ਨੇ ਫਿਕਰ ਪ੍ਰਗਟਾਇਆ ਕਿ ਫਿਰ ਸਰਕਾਰਾਂ, ਜੇਲ੍ਹ ਪ੍ਰਸ਼ਾਸਨ, ਪੁਲਿਸ ਤੰਤਰ ਕਰ ਕੀ ਰਹੀਆਂ ਨੇ। ਜੇਕਰ ਪ੍ਰਵੀਨ ਜੀ ਜੇਲ੍ਹਾਂ ਦੇ ਅੰਦਰ ਇਹ ਰਿਪੋਰਟ ਆ ਰਹੀ ਹੈ ਕਿ 42%, ਮਤਲਬ 100 ਚੋਂ 42 ਕੈਦੀ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਨੇ। ਬਿਲਕੁਲ ਸਹੀ ਹੈ ਜੀ। ਤਾਂ ਹੋ ਰਹੀ ਹੈ ਨਾ ਇਹਦਾ ਮਤਲਬ, ਨਹੀਂ ਤਾਂ ਫਿਰ ਉਹ ਜੇ 4 ਦਿਨ 5 ਦਿਨ ਹਫ਼ਤਾ 10 ਦਿਨ ਨਾ ਮਿਲੇ ਤਾਂ ਡੋਪ ਟੈਸਟ ਵੀ ਠੀਕ ਆ ਜਾਂਦਾ। ਹਾਂਜੀ। ਇਹਦਾ ਮਤਲਬ ਕਿ ਜੇ ਉਹ ਨਸ਼ੇ ਦੇ ਆਦੀ ਪਾਏ ਗਏ ਤਾਂ ਹੀ ਪਾਏ ਗਏ ਨਾ, ਜੇ ਉਹਨਾਂ 'ਚ ਨਸ਼ਾ ਪਾਇਆ ਗਿਆ ਜੀ, ਪਾਇਆ ਜਾਊਗਾ ਨਾ ਜੇ ਨਸ਼ਾ ਪਹੁੰਚਦਾ ਹੈ। ਜੇਲ੍ਹ ਦੇ ਅੰਦਰ 42% ਅੰਕੜਾ ਆਪਣੇ ਆਪ 'ਚ ਇੱਕ ਪਹਿਲੂ ਰੱਖਦਾ। ਅਸਲ 'ਚ ਰਾਸ਼ਟਰੀ ਮਨੁੱਖੀ ਆਯੋਗ ਨੇ ਇਹ ਪਹਿਲ ਕਦਮੀ ਕੀਤੀ ਔਰ ਬਕਾਇਦਾ ਤੌਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ 4 ਹਫ਼ਤਿਆਂ 'ਚ ਸਾਨੂੰ ਕਹਿੰਦੇ ਪੂਰੀ ਰਿਪੋਰਟ ਦਿਓ, ਇਹਦੀ ਵਿਸਥਾਰਤ ਰਿਪੋਰਟ ਦਿਓ। ਉਸ ਰਿਪੋਰਟ ਤੋਂ ਬਾਅਦ ਉਹ ਕਹਿੰਦੇ ਫਿਰ ਅਸੀਂ ਅਗਲਾ, ਇਹਦੇ ਵਿੱਚ ਚੰਡੀਗੜ੍ਹ ਬੜੈਲ ਜੇਲ੍ਹ ਵੀ ਹੈ ਜੀ, ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵੀ ਨੇ ਜੀ। ਠੀਕ ਹੈ। ਤੇ
ਉਹ ਉੱਥੇ ਹੀ ਫਿਰ ਇੱਕ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਜਦੋਂ ਹਵਾਲਾ ਆਇਆ ਕਿ ਆਹ ਸਥਿਤੀ ਹੈ ਜੀ, ਜੇਲ੍ਹਾਂ ਦੇ ਅੰਦਰ ਸਭ ਤਰ੍ਹਾਂ ਦਾ ਨਸ਼ਾ ਮਿਲਦਾ ਵੀ ਹੈ, ਨਸ਼ਾ ਪਹੁੰਚਦਾ ਵੀ ਹੈ, ਤੇ ਆਂਕੜੇ ਆਹ ਦੱਸਦੇ ਨੇ। ਤੇ ਫਿਰ ਉੱਥੇ ਮਤਲਬ DGP ਚੰਡੀਗੜ੍ਹ ਦੀ ਜੇਲ੍ਹ ਵਾਲੇ ਵੀ, ਹੈ ਨਾ, IG ਸਹਾਇਕ ਚੰਡੀਗੜ੍ਹ ਜੇਲ੍ਹ ਵਾਲੇ ਵੀ, ਤੇ ਪੰਜਾਬ ਦੇ ਵੀ ਕਰੀਬ 25 ਜੇਲ੍ਹਾਂ ਨਾਲ ਸੰਬੰਧਿਤ ਉਸ ਬੈਠਕ 'ਚ ਮੌਜੂਦ ਸੀ। ਤੇ ਉਹਨਾਂ ਦੀ ਥੋੜੀ ਬਹੁਤ ਕਲਾਸ ਵੀ ਲੱਗੀ ਆ, ਤੇ ਪਰ ਕਲਾਸ ਕਲੂਸ ਦਾ ਤਾਂ ਅਸਰ ਘੱਟ ਹੁੰਦਾ, ਕਿਉਂਕਿ ਕਲਾਸਾਂ ਤਾਂ ਇਹਨਾਂ ਦੀਆਂ ਹੁਣ ਹਾਈ ਕੋਰਟ 'ਚ ਵੀ ਲੱਗ ਜਾਂਦੀਆਂ, ਤਾਂ ਵੀ ਕੋਈ ਅਸਰ ਨਹੀਂ ਦਿਖਦਾ, ਹੈ ਨਾ। ਸੋ ਇਸ ਲਈ ਪਰ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਤੌਰ ਤੇ ਮਨੁੱਖੀ ਅਧਿਕਾਰ ਆਯੋਗ ਨੇ, ਕਮਿਸ਼ਨ ਨੇ ਫਿਰ ਸਵਾਲ ਕੀਤਾ ਕਿ ਜੇ 42% ਕੈਦੀ ਨਸ਼ੇੜੀ ਨੇ, ਤੇ ਉਹਨਾਂ ਦੇ ਨਸ਼ਾ ਛਡਾਉਣ ਲਈ ਕੀ ਕਰਦੇ ਹੋ ਤੁਸੀਂ ਜੀ? ਹਾਂਜੀ, ਫਿਰ ਕਿਉਂ ਨਹੀਂ ਜੇਲ੍ਹਾਂ 'ਚ ਨਸ਼ਾ ਛਡਾਊ ਕੇਂਦਰ ਖੋਲ ਲੈਂਦੇ, ਜੇ ਨਸ਼ੇੜੀ ਇੱਥੇ ਹੀ ਰਹਿੰਦੇ ਆ ਤੁਹਾਡੇ ਕੋਲੇ? ਸੋ ਇਸ ਲਈ ਹੁਣ ਇਹ ਪਹਿਲ ਕਦਮੀ ਮਤਲਬ ਕਿ ਨੈਸ਼ਨਲ ਜਿਹੜਾ ਸਾਡਾ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਦੇ ਹਵਾਲੇ ਨਾਲ ਇਹ ਕੋਸ਼ਿਸ਼ ਹੈ ਕਿ ਜੇਲ੍ਹ ਸੁਧਾਰ ਘਰ ਮੰਨੇ ਜਾਂਦੇ ਆ ਨਾ, ਜੇ ਸੁਧਾਰ ਕਰਾ ਤਾਂ ਸੁਧਾਰਨ ਲਈ ਕਰੋ ਕੁਛ। ਠੀਕ ਹੈ, ਹੁਣ ਇਹ ਪਹਿਲ ਕਦਮੀ ਹੈ ਕਿ ਪੰਜਾਬ ਦੀਆਂ ਜਾਂ ਚੰਡੀਗੜ੍ਹ ਦੀ ਜੇਲ੍ਹ 'ਚ ਵੀ ਹੁਣ ਜੇਕਰ ਆਉਂਦੇ ਦਿਨਾਂ 'ਚ ਨਸ਼ਾ ਛਡਾਊ ਕੇਂਦਰ ਖੁੱਲ ਜਾਣ, ਤਾਂ ਪਰ ਉਹੋ ਜਿਹੇ ਕੇਂਦਰ ਨਾ ਹੋਣ ਜਿਹੜੇ ਬਾਹਲੇ ਪੰਜਾਬ 'ਚ ਬਾਹਰਲੇ ਜਿਹੜੇ ਨਸ਼ਾ ਛਡਾਊ ਕੇਂਦਰ ਖੁੱਲੇ ਨੇ, ਜੋ ਧੰਦੇ ਉਹ ਕਰਦੇ ਨੇ, ਸਾਰੇ ਨਹੀਂ ਪਰ ਕੁਝ ਜ਼ਿਆਦਾਤਰ ਕੇਂਦਰਾਂ ਦਾ ਹਾਲ ਇਹੋ ਜਿਹਾ ਹੀ ਹੈ। ਸੋ ਇਸ ਲਈ ਉਹੋ ਜਿਹੇ ਕਿਸੇ ਠੱਗ ਏਜੰਟ ਨੂੰ ਕਿਤੇ ਕੱਲ ਨੂੰ ਕੋਈ ਆਪਣਾ ਹੀ ਪੁਲਿਸ ਵਾਲਾ ਅਧਿਕਾਰੀ ਆਪਣੀ ਉਹ ਘਰ ਵਾਲੀ ਮੁੰਡੇ ਦੇ ਨਾਂ ਤੇ NGO ਜੀ ਬਣਾ ਕੇ ਕੋਈ ਨਸ਼ਾ ਛਡਾਊ ਕੇਂਦਰ ਖੋਲੀ ਬੈਠਾ ਹੋਵੇ ਉੱਤੇ, ਤੇ ਉਹ ਕਹੇ ਜੀ ਹਾਂ ਜੀ ਆਹ ਦਵਾਈ ਤਾਂ ਜੀ ਮੈਂ ਨਸ਼ਾ ਛਡਾਊ ਕੇਂਦਰ 'ਚ ਲੈ ਕੇ ਚੱਲੇ ਜੀ, ਗੋਲੀ ਨਾਲ ਛਡਾਉਣੀ ਹੈ ਜੀ ਨਸ਼ਾ, ਤੇ ਪਤਾ ਲੱਗੇ ਉਹੀ ਗੋਲੀਆਂ ਉਹਦੇ ਨਾਂ ਦੀ ਵੇਚਣ ਲੱਗ ਜਾਣ ਅੰਦਰ, ਮਤਲਬ ਸਾਡੇ ਤਾਂ ਉਲਟਾ ਹੋ ਜਾਂਦਾ ਨਾ ਕੰਮ, ਉਲਟਾ ਹੋ ਜਾਂਦਾ। ਇਹ ਫਿਕਰਮੰਦੀ ਵੀ ਖੜੀ ਹੈ। ਪਰ ਇਹ ਅੰਕੜੇ ਇੱਕ ਨਵਾਂ ਪਹਿਲੂ ਦਰਸਾਉਂਦੇ ਨੇ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਸਥਿਤੀ ਜੇਕਰ 42% ਅੰਕੜਾ ਬਣਦਾ ਹੈ, ਹਾਂਜੀ, ਤਾਂ ਕੀ ਇਹੀ ਅੰਕੜਾ ਪ੍ਰਵੀਨ ਜੀ ਜਦੋਂ ਸਰਵੇ ਹੁੰਦਾ, ਮੰਨ ਲਓ ਵੋਟਾਂ ਦਾ ਸਰਵੇ, ਮੰਨ ਲਓ ਕਿਸੇ ਚੀਜ਼ ਰਾਸ਼ਨ ਪਾਣੀ ਦੇਣ ਦਾ ਸਰਵੇ, ਹੈ ਨਾ, ਕੋਈ ਸਿੱਖਿਆ ਦਾ ਸਰਵੇ, ਤਾਂ ਇਲਾਕਿਆਂ 'ਚ ਜਾ ਕੇ ਨਾ 100 ਬੰਦਾ ਲੈ ਲੈਂਦੇ ਨੇ, ਬੰਦਿਆਂ ਨੂੰ ਪੁੱਛਿਆ ਤੇ ਉਹਦੀ ਐਵਰੇਜ ਕੱਢ ਲੈਂਦੇ ਨੇ ਕਿ ਲਓ ਜੀ ਇੰਨੀ ਬਣ ਗਈ, 100 ਦਾ ਮਤਲਬ ਇੰਨਾ, 1000 ਦਾ ਵੀ ਮਤਲਬ ਇੰਨਾ ਹੋ ਗਿਆ, ਲੱਖ ਦਾ ਮਤਲਬ ਇੰਨਾ ਹੋ ਗਿਆ। ਜੇ ਜੇਲ੍ਹ ਦੇ ਅੰਦਰ 42% ਨਸ਼ੇੜੀ ਹੈ, ਤਾਂ ਕੀ ਇਹ ਅੰਕੜਾ ਪੰਜਾਬ ਦਾ ਅੰਕੜਾ ਤਾਂ ਨਹੀਂ ਕਿਤੇ? ਤੇ ਇਹ ਸਰਵੇ ਕਿਤੇ ਪੰਜਾਬ ਤੇ ਲਾਗੂ ਤਾਂ ਨਹੀਂ ਹੋ ਰਿਹਾ? 42% ਬਹੁਤ ਵੱਡਾ ਹੀ, ਇਸ ਲਈ ਇਹ ਇੱਕ ਫਕਰਮੰਦੀ ਵੀ ਖੜੀ ਹੈ। ਸੋ ਕੈਦੀਆਂ ਨੂੰ ਛਡਾਉਣ ਦੇ ਲਈ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਹਵਾਲੇ ਨਾਲ ਨਸ਼ਾ ਛਡਾਊ ਕੇਂਦਰ ਖੋਲਣ ਦੀ ਤਿਆਰੀ ਹੈ ਜੀ। ਤੇ 140 ਕਰੋੜ ਦੀ ਆਬਾਦੀ ਵਾਲੇ ਮੁਲਕ ਭਾਰਤ ਦੇ ਵਿੱਚ ਕਹਿੰਦੇ 5% ਵੀ ਲੋਕ ਅਜਿਹੇ ਨੇ ਜਿਹੜੇ ਟੈਕਸ ਭਰ ਸਕਣ, ਭਰ ਪਾਉਣ। ਪ੍ਰਵੀਨ ਜੀ, ਇੱਕ ਹੁੰਦਾ ਕਿ ਟੈਕਸ ਭਰਦੇ ਨਹੀਂ ਲੋਕ, ਹਾਂਜੀ ਹਾਂਜੀ, ਕਿ ਟੈਕਸ ਭਰਨ ਵਾਲੀ ਸਥਿਤੀ 'ਚ ਨਹੀਂ ਹੈਗੇ ਲੋਕ। ਇਹ ਅੰਕੜੇ ਉਹ ਦਰਸਾਉਂਦੇ ਨੇ ਜੀ ਕਿ ਦੁਨੀਆ ਦੇ ਵਿੱਚ ਆਬਾਦੀ ਮਾਮਲੇ 'ਚ ਅਸੀਂ ਨੰਬਰ 1 ਹੋਈਏ, ਸਭ ਤੋਂ ਵੱਧ ਜਨਸੰਖਿਆ ਸਾਡੀ ਆ, 140 ਕਰੋੜ ਸਾਡੀ ਆਬਾਦੀ ਆ, ਗਿਣਤੀ ਜਨਗਣਨਾ ਹੋ ਗਈ, ਇਹਨਾਂ ਨਾਲ ਵੱਧ ਕੇ ਆਊਗਾ ਅੰਕੜਾ, ਹੈ ਨਾ। ਸੋ 140 ਕਰੋੜ ਦੀ ਆਬਾਦੀ ਵਾਲੇ ਮੁਲਕ 'ਚ ਜੇ 5% ਲੋਕ ਵੀ ਟੈਕਸ ਅਦਾ ਕਰਨ ਵਾਲੀ ਸਥਿਤੀ 'ਚ ਨਹੀਂ ਹੈਗੇ, ਜੀ ਜੀ, ਕਿਹੜੀ ਆਰਥਿਕ ਤਾਕਤ ਤੇ ਕਿਹੜੀ ਵਿਸ਼ਵ ਤਾਕਤ ਦੀ ਅਸੀਂ ਗੱਲਾਂ ਕਰਦੇ ਹਾਂ ਜੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਰਕਾਰ ਇੰਨੇ ਕਰੋੜ ਲੋਕਾਂ ਨੂੰ ਆਟਾ ਦਾਲ ਵੰਡ ਕੇ ਢਿੱਡ ਭਰ ਰਹੀ ਆ, ਦੂਏ ਪਾਸੇ ਕਹਿੰਦੇ ਹੋ ਅਸੀਂ ਇਕਨੋਮਿਕਲੀ ਬਹੁਤ ਵਿਸ਼ਵ ਦੀ ਤਾਕਤ ਬਣ ਗਏ। ਸੋ ਕਿਹੜਾ ਸੱਚ ਆ ਤੇ ਇਹਨਾਂ ਚੋਂ ਕਿਹੜਾ ਝੂਠ ਆ ਜੀ? ਫਿਰ ਜੇ ਲੋਕਾਂ ਦੇ ਬੋਝੇ 'ਚ ਦਾਣੇ ਹੋਣ, ਲੋਕਾਂ ਦੇ ਖਿੱਸੇ 'ਚ ਪੈਸੇ ਹੋਣ, ਹੈ ਨਾ, ਜੇਕਰ ਉਹਨਾਂ ਦੇ ਭੜੋਲੇ ਭਰੇ ਹੋਣ, ਸਰਕਾਰ ਨੂੰ ਵੀ 4 ਦਾਣੇ ਦੇਣ, ਟੈਕਸ ਅਦਾ ਕਰਨ। ਜੀ ਜੀ, ਇਹਦਾ ਮਤਲਬ ਭਾਰਤ ਦੀ ਸਥਿਤੀ ਹੈ 140 ਕਰੋੜ ਆਬਾਦੀ ਹੈ ਜੀ ਸਾਡੀ, ਜੀ 4.8% ਲੋਕ ਨੇ ਕੁੱਲ ਆਬਾਦੀ ਦੇ, ਠੀਕ ਹੈ, ਟੈਕਸ ਅਦਾ ਕਰਨ ਵਾਲੇ ਦਾਇਰੇ 'ਚ ਆਉਂਦੇ ਨੇ, ਠੀਕ ਹੈ, ਮਤਲਬ 5% ਵੀ ਆਬਾਦੀ ਨਹੀਂ 140 ਕਰੋੜ ਚੋਂ। 140 ਕਰੋੜ ਦੇ ਵਿੱਚੋਂ ਮਾਤਰ 6 ਕਰੋੜ 65 ਲੱਖ ਲੋਕ ਹੈ। 140 ਕਰੋੜ ਚੋਂ 6 ਕਰੋੜ 65 ਲੱਖ ਸਿਰਫ, ਜੀ 134 ਕਰੋੜ ਦੇ ਕਰੀਬ, 133.5 ਕਰੋੜ ਦੇ ਕਰੀਬ ਲੋਕ ਟੈਕਸ ਵਾਲੇ ਦਾਇਰੇ 'ਚ ਨਹੀਂ ਆਉਂਦੇ। ਇਹ ਤੋਂ ਗਾਂਹ ਆ ਜਾਓ ਜੀ,
ਜਿਹੜੀ ਬਾਲਗ ਆਬਾਦੀ ਆ ਸਾਡੇ ਮੁਲਕ ਦੀ, ਹੂੰ, ਉਹਦੇ ਵਿੱਚੋਂ ਸਿਰਫ 6.3% ਲੋਕ ਨੇ ਜਿਹੜੇ ਟੈਕਸ, ਮਤਲਬ ਉਹ 10% ਤੋਂ ਵੀ ਥੱਲੇ ਬਣਦੀ ਹੈ, ਇਹਦਾ ਮਤਲਬ ਦਰ ਠੀਕ ਹੈ। 140 ਕਰੋੜ ਚੋਂ ਜਿਹੜੀ ਬਾਲਗ ਹੋ ਗਈ, ਅਸੀਂ ਕਹਿੰਦੇ ਤੂੰ ਰੁਜ਼ਗਾਰ ਲੈਣ ਦਾ ਹੱਕਦਾਰ ਹੈ, 6.3% ਬਣਦਾ। ਮਤਲਬ ਤੁਸੀਂ ਇਹ ਦੇਖੋ ਕਿ 6 ਕਰੋੜ 65 ਲੱਖ ਲੋਕ ਅਦਾ ਕਰਨ ਵਾਲੀ ਸਥਿਤੀ 'ਚ ਨੇ ਜੀ, ਔਰ 6 ਕਰੋੜ 65 ਲੱਖ ਲੋਕਾਂ ਚੋਂ ਵੀ 32 ਲੱਖ ਲੋਕ ਉਹ ਨੇ ਜਿਹੜੇ 76% ਟੈਕਸ ਦਿੰਦੇ ਆ। ਕੁੱਲ ਟੈਕਸ ਦਾ 76% ਲੋਕ, ਸਿਰਫ 32 ਲੱਖ ਲੋਕ ਨੇ ਜਿਹੜੇ ਟੈਕਸ ਦਿੰਦੇ ਨੇ। ਇਹ 6 ਕਰੋੜ 65 ਲੱਖ ਚੋਂ ਟੈਕਸ ਦੇਣ ਵਾਲਿਆਂ ਚੋਂ। ਬਾਕੀ ਜਿਹੜੇ ਟੈਕਸ ਦਿੰਦੇ ਨੇ ਉਹਨਾਂ ਦੀ ਵੀ ਹਾਲਤ ਇਹੀ ਹੈ ਕਿ ਕਈਆਂ ਨੇ ਤਾਂ ਸਿਰਫ ਲੋਨ ਲੈਣ ਦੇ ਚੱਕਰ 'ਚ ਹੁੰਦਾ ਕਿ ਯਾਰ ਮਾੜਾ ਮੋਟਾ ਜਿੰਨਾ ਟੈਕਸ ਬਣਦਾ ਜ਼ਰੂਰ ਭਰਾ ਲਓ ਸਾਥੋਂ। ਮਤਲਬ ਆਰਥਿਕ ਤੌਰ ਤੇ ਸਥਿਤੀ ਅਜੇ ਹੋ ਜਿਹੀ ਨਹੀਂ ਬਣੀ। ਅਸੀਂ 140 ਕਰੋੜ ਦੀ ਆਬਾਦੀ ਨੂੰ ਪੈਰਾਂ ਸਿਰ ਕਰਨ ਵਾਲੀਆਂ ਸਰਕਾਰਾਂ ਕਦੋਂ ਲਿਆਵਾਂਗੇ? 70 ਸਾਲ 72 ਸਾਲ ਆ ਕਰਤਾ ਕਰ ਲਾ, ਕਰਨ ਵਾਲਾ ਕੰਮ ਆ ਸੀ। ਇਹਦੇ ਵਿੱਚੋਂ ਵੀ ਖਾਸ ਪਹਿਲੂ ਇਹ ਜਿਹੜੀ 6 ਕਰੋੜ 65 ਲੱਖ ਲੋਕ ਅਦਾ ਕਰਨ ਵਾਲੇ ਨੇ, ਇਹਨਾਂ ਚੋਂ ਜ਼ਿਆਦਾਤਰ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਜਾਂ ਕੰਪਨੀਆਂ 'ਚ ਨੌਕਰੀ ਕਰਨ ਵਾਲਿਆਂ ਦੀ ਹੈ, ਕਿਉਂਕਿ ਉਹਨਾਂ ਦਾ ਸਿਸਟਮ ਬਣਿਆ ਕਿ ਉਹ ਰਿਕਾਰਡ ਆਪਣੇ ਆਪ ਸਾਹਮਣੇ ਆ ਜਾਂਦਾ ਕਿ ਭਾਈ ਇਹਨੂੰ ਤਨਖਾਹ ਜਾਂਦੀ ਹੈ, ਸਾਲ ਦੀ ਆਮਦਨ ਇੰਨੀ ਬਣਦੀ ਹੈ। ਜਿੱਥੇ ਟੈਕਸ ਚੋਰੀ ਰੋਕਣੀ ਆ ਸਰਕਾਰਾਂ ਨੇ, ਉਹ ਤਾਂ ਕਹਿੰਦੇ ਸਰਕਾਰ ਹੈ ਸਾਡੀ ਜੇਬ 'ਚ ਜੀ। ਬੜੇ ਬਿਜ਼ਨਸ ਘਰਾਣੇ ਇਹਨਾਂ ਦੀ ਆਮਦਨ ਸਕਿੰਟਾਂ ਦੇ ਹਿਸਾਬ ਨਾਲ ਵੱਧਦੀ ਆ, ਪਰ ਟੈਕਸ ਦੇਣ ਵਾਲਿਆਂ ਦੇ ਵਿੱਚ ਨੌਕਰੀ ਵਾਲਿਆਂ ਦੀ ਆਮਦਨ ਗਾਂ ਵੱਧਦੀ ਆ ਤੇ ਟੈਕਸ ਦੇਣ ਚੋਂ ਘੱਟ ਨੇ। ਉਹਨਾਂ ਦੇ ਵਿੱਚ ਟੈਕਸ ਪੇ ਕਰਨ ਵਾਲਿਆਂ 'ਚ ਨੌਕਰੀ ਪੇਸ਼ੇ ਵਾਲਿਆਂ ਦੀ ਦਰ 16% ਵਧੀ ਆ, ਬਿਜ਼ਨਸਮੈਨ ਦੀ 13% ਵਧੀ ਆ। ਜੀ ਜੀ। ਸੋ ਇਹ ਖੇਡ ਵਿਸ਼ਵ ਤਾਕਤ ਦੀਆਂ ਗੱਲਾਂ, ਇਕਨੋਮਿਕਲੀ ਤਾਕਤ ਦੀਆਂ ਗੱਲਾਂ, ਤੇ ਦੂਸਰੇ ਪਾਸੇ ਆ ਸ਼ੀਸ਼ਾ ਦਿਖਾਉਂਦੀ ਕਿ 140 ਕਰੋੜ ਦੀ ਆਬਾਦੀ ਚੋਂ ਮਾਤਰ 6 ਕਰੋੜ 65 ਲੱਖ ਲੋਕ ਨੇ, 4.8% ਲੋਕ ਨੇ ਜਿਹੜੇ ਟੈਕਸ ਅਦਾ ਕਰਨ ਵਾਲੀ ਸਥਿਤੀ 'ਚ ਨੇ। ਔਰ ਇਹਨਾਂ 4.8% ਲੋਕਾਂ ਚੋਂ ਵੀ ਮਾਤਰ 32 ਲੱਖ ਲੋਕ ਨੇ ਜਿਹੜੇ 76% ਟੈਕਸ ਅਦਾ ਕਰ ਦਿੰਦੇ ਨੇ। ਬਾਕੀ ਲੋਕ ਤਾਂ ਨਾ ਮਾਤਰ ਦਾ ਟੈਕਸ ਅਦਾ ਕਰਨ ਵਾਲੀ ਸਥਿਤੀ 'ਚ ਨੇ। ਸੋ ਇਹਦਾ ਮਤਲਬ ਅਸੀਂ ਆਰਥਿਕ ਤੌਰ ਤੇ ਅਜੇ ਲੋਕਾਂ ਨੂੰ ਇੰਨਾ ਮਜ਼ਬੂਤ ਹੀ ਨਹੀਂ ਕਰ ਸਕੇ ਤੇ ਦਾਅਵੇ ਵੱਡੇ ਵੱਡੇ। ਸ਼ਰਮਾ ਜੀ, ਜਿਹੜੀ ਆਰਥਿਕ ਅਸਮਾਨਤਾ ਨਾ, ਇਹ ਬਹੁਤ ਵੱਡੀ ਚੀਜ਼ ਹੈ। ਜਦੋਂ ਤੁਸੀਂ ਲਗਜ਼ਰੀ ਚੀਜ਼ਾਂ ਤੇ ਟੈਕਸ ਲਾਉਣੇ 12% ਜਾਂ 5% ਤੇ ਆਮ ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਤੇ ਟੈਕਸ ਸਲੈਬ ਤੁਹਾਡੀ 18 ਤੇ 28 ਹੈ, ਫਿਰ ਉੱਥੋਂ ਹੀ ਪਤਾ ਲੱਗਦਾ ਨਾ ਕਿ ਤੁਹਾਡਾ ਉਧਰ ਨੂੰ ਮਾਪਦੰਡ ਕੀ ਹੈ ਤੇ ਇੱਧਰ ਨੂੰ ਕੀ ਹੈ। ਮੱਧ ਵਰਗੀ ਬੰਦਾ ਆਪਣੇ ਦੇਸ਼ 'ਚ ਮੱਧ ਵਰਗੀ ਵਸੋਂ ਜ਼ਿਆਦਾ ਹੈ, ਜਿਨ੍ਹਾਂ ਦੀ ਇਨਕਮ ਟੈਕਸ ਸਲੈਬ ਦੇ ਜਾਂ ਤਾਂ ਨੇੜੇ ਹੈ ਜਾਂ ਉਦੋਂ ਘੱਟ ਵੱਧ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਸੀ ਤੁਸੀਂ 2022 ਦੇ ਵਿੱਚ। ਆਇਆ ਨਹੀਂ ਹੋਣਾ ਹਲੇ 22 ਸਰਕਾਰ ਦੇ ਕੈਲੰਡਰ 'ਚ। ਹਾਂਜੀ ਹਾਂਜੀ, ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ, ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਨੂੰ ਲੈ ਕੇ। ਦੀਵਾਲੀ ਤੇ ਗੁਰਪੁਰਬ ਤੇ ਕਹਿੰਦੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੈ ਜੀ। ਇਹ ਇੱਕ ਰੂਟੀਨ ਵਰਤਾਰਾ ਬਣਿਆ ਜੀ। ਅਫਸਰ ਚਿੱਠੀ ਕੱਢ ਲਿਆਉਂਦੇ ਨੇ, ਮੰਤਰੀ ਤੋਂ ਬਿਆਨ ਦਵਾ ਲੈਂਦੇ ਨੇ ਤੇ ਮੰਤਰੀ ਜੀ ਬਿਆਨ ਦੇ ਲੈਂਦੇ ਨੇ। ਕਿਹਦੇ ਕੱਲੇ ਕੱਲੇ ਪਟਾਕੇ ਤੇ ਕੌਣ ਨਜ਼ਰ ਰੱਖ ਲੂਗਾ? ਕਹਿੰਦੇ ਜੀ ਦੀਵਾਲੀ ਦੇ ਉੱਤੇ 2 ਘੰਟੇ, ਹਾਂਜੀ, ਤੇ ਗੁਰਪੁਰਬ ਮੌਕੇ ਸਵੇਰੇ ਤੇ ਸ਼ਾਮ 1 ਘੰਟਾ, ਤੇ ਇਸੇ ਤਰ੍ਹਾਂ ਮਤਲਬ ਕਿ ਇੱਕ ਅੱਧਾ ਕੁ ਘੰਟਾ ਉਹਦੇ ਪਰ ਜਦੋਂ ਆਪਣਾ ਕ੍ਰਿਸਮਸ ਹੋਊਗੀ ਤੇ ਨਵਾਂ ਸਾਲ ਹੋਊਗਾ ਜੀ। ਸੋ ਇਹ ਟਾਈਮ ਪੈਮਾਨਾ ਕੌਣ ਨਜ਼ਰ ਰੱਖ ਸਕਦਾ ਹੈ, ਕੌਣ ਨਹੀਂ, ਕਿੰਨੇ ਕੁ ਚਲਾਨ ਕਰੋਗੇ, ਕੀ ਕਰੋਗੇ, ਇਹਦੇ ਲਈ ਜਾਗਰੂਕਤਾ, ਜਿਹਦੇ ਲਈ ਸਰਕਾਰਾਂ ਕੰਮ ਨਹੀਂ ਕਰਦੀਆਂ। ਔਰ ਦੂਸਰਾ ਇੱਕ ਹਵਾਲਾ ਮੈਨੂੰ ਤਾਂ ਸਮਝ ਨਹੀਂ ਆਇਆ ਜੀ, ਜੇ ਕਿਸੇ ਨੂੰ ਸਮਝ ਆਉਂਦਾ ਹੋਵੇ ਤਾਂ ਦੱਸ ਦਿਓ ਮੈਨੂੰ। ਗ੍ਰੀਨ ਪਟਾਕੇ, ਪਟਾਕਾ ਹੀ ਹੈ ਜਨਾਬ। ਜੀ ਜੀ, ਬਿਲਕੁਲ ਸਹੀ ਹੈ। ਅੱਗ ਲੱਗੀ ਜੀ, ਚੋਂ ਧੂਆਂ ਨਿਕਲਿਆ, ਕੁਛ ਨੇ ਹੈ। ਜੇ ਹੁਣ ਕੋਈ ਇਹ ਕਹੇ ਜੀ ਅਸੀਂ ਤਾਂ ਕੈਮੀਕਲ ਨਹੀਂ ਪਾਇਆ ਸੀ ਖੇਤ 'ਚ, ਸਾਡਾ ਤਾਂ ਆਰਗੈਨਿਕ ਪਰਾਲੀ ਸਾੜੀ ਹੈ ਜੀ, ਇਹ ਤਾਂ ਵਧੀਆ ਹੁੰਦੀ ਹੈ। ਪਰਾਲੀ ਤਾਂ ਪਰਾਲੀ ਸੜੀ ਨਾ, ਆਰਗੈਨਿਕ ਪਰਾਲੀ ਕੀ ਹੋਈ? ਧੂਆਂ ਤਾਂ ਧੂਆਂ ਹੀ ਹੈ ਨਾ। ਉਸੇ ਤਰ੍ਹਾਂ ਸਰਕਾਰ ਇਹ ਕਹਿ ਕੇ ਆਪਣਾ ਪੱਲਾ ਕਿਵੇਂ ਬਚਾ ਲੂਗੀ ਕਿ ਨਹੀਂ ਜੀ ਅਸੀਂ ਤਾਂ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ।
ਕੈਪਟਨ ਵਰਗਾ ਸੋਚੀ ਜਾਊਗਾ ਕਿ ਭਾਈ ਆਹ ਨਾ ਪਾ, ਨੀਲੇ ਰੰਗ ਵਾਲੀ ਨਾ ਪਾਈ, ਆ ਬੰਬ ਜੇ, ਆ ਹਰੇ ਰੰਗ ਵਾਲੇ ਪਾ ਭਾਈ, ਸਰਕਾਰ ਨੇ ਕਿਹਾ ਕਿ ਹਰੇ ਕਾਗਜ਼ ਵਾਲੇ ਚਲਾਉਣੇ, ਗ੍ਰੀਨ ਪਟਾਕੇ ਚਲਾਉਣੇ, ਗ੍ਰੀਨ ਪਟਾਕੇ ਚਲਾਉਣੇ ਆ। ਸੋ ਇਹ ਬਿਆਨ ਦੇ ਕੇ ਸਰਕਾਰਾਂ ਲਾਂਭੇ ਹੋ ਜਾਂਦੀਆਂ। ਮੈਨੂੰ ਪਤਾ ਹੈ ਕਿ ਇਹ ਪਟਾਕਾ ਇੰਡਸਟਰੀ ਨੂੰ ਬਾਈਪਾਸ ਰਾਹ ਦੇਣ ਦਾ ਇੱਕ ਤਰੀਕਾ ਹੈ ਕਿ ਆਪਣਾ ਮਾਲ ਵੇਚੋ। ਇਹ ਢੰਗ ਤਰੀਕਾ ਸਰਕਾਰਾਂ ਬੜਾ ਅਜੀਬ ਕੱਢ ਲੈਂਦੀਆਂ। ਸੋ ਇਸ ਲਈ ਜੀ ਪੰਜਾਬ ਸਰਕਾਰ ਨੇ ਵੀ ਹੁਣ ਕਿਹਾ ਕਿ ਦੀਵਾਲੀ ਦੀ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ 2 ਘੰਟਿਆਂ ਲਈ ਤੁਸੀਂ ਗ੍ਰੀਨ ਪਟਾਕੇ ਚਲਾ ਸਕਦੇ ਹੋ। ਇਸੇ ਤਰ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ, ਰਾਤ ਨੂੰ ਕਹਿੰਦੇ ਜੀ 9 ਤੋਂ 10 ਵਜੇ ਤੱਕ, 1 ਘੰਟਾ ਸਵੇਰੇ 1 ਘੰਟਾ ਸ਼ਾਮੀ ਗ੍ਰੀਨ ਪਟਾਕੇ ਚਲਾ ਸਕਦੇ। ਤੇ ਇਸੇ ਤਰ੍ਹਾਂ ਕਹਿੰਦੇ ਜੀ ਕ੍ਰਿਸਮਸ ਉੱਤੇ ਰਾਤ ਨੂੰ 11:55 ਤੇ ਮਤਲਬ 12 ਵੱਜਣ ਤੋਂ 5 ਮਿੰਟ ਪਹਿਲਾਂ ਲੈ ਕੇ 12:30 ਵਜੇ ਤੱਕ ਲਗਭਗ 35 ਮਿੰਟ ਜੀ। ਤੇ ਇਸੇ ਤਰ੍ਹਾਂ ਨਵੇਂ ਸਾਲ ਦੇ ਉੱਤੇ ਵੀ 11:55 ਤੋਂ ਲੈ ਕੇ 12:30 ਵਜੇ ਤੱਕ 35 ਮਿੰਟ ਤੁਸੀਂ ਗ੍ਰੀਨ ਪਟਾਕੇ ਚਲਾ ਸਕਦੇ ਹੋ। ਸੋ ਆ ਗ੍ਰੀਨ ਪਟਾਕਿਆਂ ਵਾਲੇ ਫਾਰਮੂਲਾ ਬੜਾ ਕਮਾਲ ਦਾ ਜੀ। ਇਹ ਪੰਜਾਬ ਨੇ ਸਰਕਾਰ ਨੇ ਹੁਕਮ ਜਾਰੀ ਕੀਤੇ ਆ ਦੀਵਾਲੀ, ਗੁਰਪੁਰਬ, ਨਵਾਂ ਸਾਲ ਤੇ ਕ੍ਰਿਸਮਸ ਨੂੰ ਲੈ ਕੇ। ਸਰਕਾਰ ਕਹਿੰਦੀ ਪਲਾਸਟਿਕ ਦੇ ਲਿਫਾਫੇ ਨਾ ਵਰਤੋ, ਤੇ ਤੁਸੀਂ ਦੁਕਾਨਾਂ ਤੇ ਜੋ ਛਾਪੇ ਮਾਰ ਰਹੇ ਫੈਕਟਰੀਆਂ ਬੰਦ ਕਰਾ ਦਿਓ। ਸਰਕਾਰ ਗੱਲ ਤਾਂ ਇੰਨੀ ਹੋ, ਹਾਂਜੀ, ਸਰਕਾਰ ਕਹਿੰਦੀ ਤੰਬਾਕੂ ਨਹੀਂ ਵਿਕਣ ਦੇਣਾ। ਵਿਕਣ ਕਦੋਂ ਦੇਣਾ? ਜਿੱਥੇ ਬਣਦਾ ਉੱਥੇ ਬੰਦ ਕਰਾ ਦਿਓ, ਉੱਥੇ ਬੰਦ ਕਰਾ ਦਿਓ। ਤੇ ਸਰਕਾਰ, ਹਾਂਜੀ, ਸਰਕਾਰ ਕਹਿੰਦੀ ਹੈ ਕਿ ਬਈ ਜਿਹੜੇ ਅਸੀਂ ਕੰਮ ਹੋਰ ਨਹੀਂ ਹੋਣ ਦੇਣੇ, ਅਸਲ ਦੇ ਵਿੱਚ ਨਸ਼ਾ ਨਹੀਂ ਵਿਕਣਾ। ਨਹੀਂ, ਹਾਂਜੀ, ਸਰਕਾਰ ਕਹਿੰਦੀ ਪਿੰਡਾਂ 'ਚ ਕਮੇਟੀ ਬਣਾ ਕੇ ਰੋਕ ਲਓ ਭਾਈ, ਬਾਰਡਰ ਤੋਂ ਆਉਂਦਾ ਰੋਕ ਲਓ, ਉਹ ਰੋਕ ਲਓ। ਹਾਂਜੀ, ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਮਿਜਾਜ਼ ਦੀ, ਸ਼ਰਮਾ ਜੀ, ਪੰਜਾਬ ਦੇ ਵਿੱਚ ਕਹਿੰਦੇ ਠੰਡ ਨੇ ਦਸਤਕ ਦੇ ਦਿੱਤੀ ਹੈ। ਧੂਣੀਆਂ ਧਾਣੀਆਂ ਪਾਉਣ ਲੱਗ ਪਏ ਹੋਣਗੇ ਪੰਜਾਬ ਵਾਲੇ ਹੁਣੇ। ਧੂਣੀ ਤਾਂ ਨਹੀਂ ਪੈਣ ਲੱਗੀ, ਪੈਣ ਲੱਗ ਜੂਗੀ ਮੈਨੂੰ ਲੱਗਦਾ ਛੇਤੀਓ। ਹਾਂਜੀ, ਪਰ ਮੌਸਮ ਰੰਗ ਵਟਾ ਰਿਹਾ ਜੀ ਕਾਫੀ। ਦਿਨ 'ਚ ਤਾਪਮਾਨ ਖਾਸਾ ਵੱਧ ਵੀ ਜਾਂਦਾ। ਸਵੇਰੇ ਸੰਝ ਠੰਡ ਹੋਣ ਲੱਗ ਗਈ ਤੇ ਰਾਤ ਨੂੰ ਮਤਲਬ 12-1 ਵਜੇ ਤੋਂ ਬਾਅਦ ਤਾਂ ਪੂਰਾ ਠੰਡ ਹੋ ਜਾਂਦੀ ਹੈ। ਸੋ ਮਤਲਬ 12 ਡਿਗਰੀ ਤੱਕ ਵੀ ਤਾਪਮਾਨ ਥੱਲੇ ਚਲਾ ਗਿਆ। ਰਾਤ ਨੂੰ 12 ਡਿਗਰੀ ਤੱਕ ਵੀ ਆ ਜਾਂਦਾ ਹੈ ਨਾ। ਸੋ ਦਿਨ ਦੇ ਵਿੱਚ ਅਜੇ ਵੀ 32-33 ਤੱਕ ਵੀ ਜਾ ਰਿਹਾ। ਸੋ ਜੇਕਰ ਆਪਾਂ ਮਤਲਬ ਕਿ ਗੱਲ ਕਰੀਏ, ਸਭ ਤੋਂ ਜ਼ਿਆਦਾ ਜਿਹੜਾ ਲੰਘੇ ਕੱਲ ਰਿਕਾਰਡ ਕੀਤਾ ਗਿਆ ਪੰਜਾਬ 'ਚ 33.9% ਹੈ। ਤੇ ਰਾਤ ਦਾ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਉਹ 12 ਤੱਕ ਆਇਆ, ਰਿਕਾਰਡ ਕੀਤਾ ਗਿਆ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਸਮਾਂ ਬਤਾ ਰਿਹਾ ਤਾਪਮਾਨ। ਜਿਵੇਂ ਵੱਖ-ਵੱਖ ਸ਼ਹਿਰਾਂ, ਅੰਮ੍ਰਿਤਸਰ 'ਚ ਕਹਿੰਦੇ 31.2 ਵੀ ਰਿਹਾ ਹੈ ਨਾ, ਤੇ ਲੁਧਿਆਣੇ 'ਚ 30 ਡਿਗਰੀ ਤੱਕ ਰਿਹਾ, ਤੇ ਪਟਿਆਲੇ 'ਚ ਵੀ 32 ਡਿਗਰੀ ਤੱਕ ਜਾਂਦਾ ਰਿਹਾ, ਪਠਾਨਕੋਟ 'ਚ ਵੀ 30 ਡਿਗਰੀ, ਬਠਿੰਡਾ 'ਚ ਵੀ 31, ਫਰੀਦਕੋਟ 'ਚ ਵੀ 31, ਗੁਰਦਾਸਪੁਰ 'ਚ ਵੀ 30। ਇਹ ਦਿਨ ਦੇ ਤਾਪਮਾਨ। ਜਦੋਂ ਕਿ ਰਾਤ ਦਾ ਤਾਪਮਾਨ ਕਈ ਥਾਵਾਂ ਤੇ 12 ਡਿਗਰੀ, 13 ਡਿਗਰੀ, 15 ਡਿਗਰੀ ਜਾਂ 18 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ। ਸੋ ਰਾਤਾਂ ਖਾਸੀਆਂ ਠੰਡੀਆਂ ਹੋਣ ਲੱਗ ਗਈਆਂ ਜੀ। ਸਵੇਰੇ ਸ਼ਾਮ ਮੌਸਮ ਦੇ ਵਿੱਚ ਕਾਫੀ ਨਮੀ ਤੇ ਠੰਡਕ ਮਹਿਸੂਸ ਕੀਤੀ ਜਾ ਰਹੀ ਆ, ਔਰ ਦਿਨ 'ਚ ਥੋੜਾ ਜਿਹਾ ਤਾਪਮਾਨ ਵੱਧ ਜਾਂਦਾ। ਸੋ ਕਈਆਂ ਨੂੰ ਦਿੱਕਤ ਆਉਂਦੀ ਆ, ਸਵੇਰੇ ਡਬਲ ਕੱਪੜੇ ਪਾਉਣੇ ਪੈਂਦੇ ਤੇ ਦਿਨ 'ਚ ਫਿਰ ਅੱਧੀਆਂ ਬਾਣੀਆਂ ਕਮੀਜ਼ਾਂ। ਸੋ ਇਸ ਲਈ ਇਹ ਬੜਾ ਮੌਸਮ ਅਜੇ ਰੰਗ ਵਟਾ ਰਿਹਾ, ਪਰ ਠੰਡ ਦੀ ਦਸਤਕ ਆ ਗਈ ਹੈ ਜੀ। ਦੇਖੋ ਸ਼ਰਮਾ ਜੀ, ਸਿਆਣੇ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਮੀਂਹ ਕਣੀ ਤੋਂ ਬਚਤ ਰਵੇ ਤਾਂ ਠੰਡ 'ਚ ਠੰਡ ਪਵੇ ਤੇ ਗਰਮੀ 'ਚ ਗਰਮੀ ਪਵੇ, ਚੰਗੀ ਆ ਜੀਆਂ ਵਾਸਤੇ ਵੀ ਤੇ ਫਸਲਬਾੜੀ ਵਾਸਤੇ ਵੀ। ਫਸਲਬਾੜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਗਰ ਕੀਰਤਨ ਦੇ ਮੱਦੇਨਜ਼ਰ ਯੂਬਾ ਸਿਟੀ ਗੁਰਦੁਆਰਾ ਸਾਹਿਬ ਤੋਂ ਜਿਹੜੇ ਲਾਈਵ ਟੈਲੀਕਾਸਟ ਨੇ ਉਹ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਲਗਾਤਾਰ ਉਹਨਾਂ ਨੂੰ ਦਿਖਾਇਆ ਜਾ ਰਿਹਾ, ਟੈਲੀਕਾਸਟ ਕੀਤੇ ਜਾ ਰਹੇ ਨੇ ਲਾਈਵ। ਤੇ ਤੁਸੀਂ ਉੱਥੇ ਜਾ ਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਤੇ ਕੀਰਤਨ ਦਾ ਜਿਹੜਾ ਆਨੰਦ ਆ ਉਹ ਤੁਸੀਂ ਮਾਣ ਸਕਦੇ ਹੋ। ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਤੇ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ, ਤਾਂ ਜੋ ਹਰ ਇੱਕ ਲਾਈਵ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।